ਚੀਫ ਖਾਲਸਾ ਦੀਵਾਨ ਜਿਹੜਾ ਕਿ 1902 ਦੇ ਵਿੱਚ ਬਣਦਾ, ਜਿਹੜਾ ਕਿ ਇੱਕ ਇੰਟੈਲੈਕਚੁਅਲ ਬੋਡੀ ਮੰਨੀ ਜਾਂਦੀ ਸੀ ਸਿੱਖ ਧਰਮ ਦੀ। ਕੁਛ ਕੁ ਚਿਰ ਦਿਓ ਇਹਦੇ ਜਿਹੜੇ ਮੈਂਬਰ ਆ ਉਹ ਇਦਾਂ ਦੇ ਵਿਵਾਦਾਂ ਦੇ ਵਿੱਚ ਘਰੇ ਆ ਕਿ ਤੇ ਹੁਣ ਵਿਵਾਦਾਂ ਦੇ ਵਿੱਚ ਫੇਰ ਆਇਆ ਇੱਕ ਵਾਰੀ। ਪਹਿਲਾਂ ਵੀ ਦੋਸ਼ ਇਦਾਂ ਦੇ ਲੱਗਦੇ ਰਹੇ ਆ। ਇਨ ਸ਼ਾਰਟ ਮੈਂ ਦੱਸਦਾ ਕਿ ਹਰਿੰਦਰਪਾਲ ਸਿੰਘ ਸੇਠੀ ਹੁਣਾਂ ਦੀ ਹੁਣ ਇੱਕ ਵੀਡੀਓ ਵਗੈਰਾ ਵਾਇਰਲ ਹੋ ਚੁੱਕੀ ਆ। FIR ਦਰਜ ਹੋਈ ਹੈ ਇਹਨਾਂ ਦੇ ਦਿੱਲੀ ਦੇ ਵਿੱਚ। ਉਹ FIR ਘੁੰਮ ਘੁਮਾ ਕੇ ਆ ਗਈ ਆ ਅੰਮ੍ਰਿਤਸਰ ਦੇ ਵਿੱਚ ਤੇ ਐਕਸ਼ਨ ਬਹੁਤ ਤੇਜ਼ ਹੋ ਗਿਆ ਹੈ। ਉਹ ਜਿਹੜੀ ਜੇ ਆਪਾਂ ਉਸ ਵਾਇਰਲ ਆਡੀਓ ਦੀ ਗੱਲ ਕਰੀਏ, ਉਹਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਆਵਾਜ਼ਾਂ ਵਗੈਰਾ ਜਾਂ ਜਿਸ ਔਰਤ ਦੇ ਨਾਲ ਗੱਲਬਾਤ ਕਰਦੇ ਪਏ, ਉਹ ਬਿਲਕੁਲ ਮਤਲਬ ਕਿ ਸਪਸ਼ਟ ਪਤਾ ਲੱਗਦਾ ਵੀ ਇਹਨਾਂ ਦੀ ਆਪਸ ਵਿੱਚ ਕਹਿ ਲਓ ਵੀ ਗੱਲਬਾਤ ਬਹੁਤ ਚਿਰ ਤੋਂ ਚੱਲਦੀ ਹੈ। ਐਡੀ ਵੱਡੀ ਸੰਸਥਾ ਜਿਹਨੇ ਇੱਕ ਸਿੱਖੀ ਨੂੰ ਸ਼ਾਨ ਬਖਸ਼ੀ ਹੋਈ ਸੀ, ਜਾਂ ਐਡੇ ਸੂਰਮੇ ਉੱਥੋਂ ਪੈਦਾ ਹੋਏ, ਉੱਥੋਂ ਪਲ ਕੇ ਪੈਦਾ ਹੋਏ ਆ, ਤੇ ਉਹਨਾਂ ਦੇ ਅਹੁਦੇਦਾਰ, ਉਹਨਾਂ ਦੇ ਮੁਖੀ ਅੱਜ ਇਸ ਸਤਰ 'ਤੇ ਜਾ ਕੇ ਗਿਰ ਚੁੱਕੇ ਆ। ਸੋ ਇਹ ਬਹੁਤ ਵੱਡੀ ਨਮੋਸ਼ੀ ਹੈ। ਪਰ ਹੁਣ ਗੱਲ ਆਉਂਦੀ ਆ ਕਿ ਕੱਲਾ ਉਦੋਂ ਤਾਂ ਇਹ ਕਿਹਾ ਗਿਆ ਸੀ ਵੀ ਸਰਕਾਰ ਜਿਹੜੀ ਮੈਡੀਕਲ ਸੈਂਟਰ ਖੋਲ੍ਹ ਰਹੀ ਆ, ਮੈਡੀਕਲ ਕਾਲਜ ਖੋਲ੍ਹ ਰਹੀ ਆ, ਜਿਹੜੀ ਇਲਾਕੇ ਨੂੰ ਸਿਹਤ ਸੇਵਾਵਾਂ ਵੀ ਮਿਲਣੀਆਂ, ਨਾਲ ਜਿਹੜੇ ਰੁਜ਼ਗਾਰ ਦੀਆਂ ਵੀ ਸਾਧਨ ਬਣਨੇ ਆ। ਤੇ ਪਰ ਹੁਣ ਦੱਸਿਆ ਜਾ ਰਿਹਾ ਆ ਵੀ ਇਹਦੇ ਵਿੱਚ ਕੋਈ ਪ੍ਰਾਈਵੇਟ ਭਾਈਵਾਲੀ ਜਿਹੜੀ ਆ ਉਹਦੀ ਵੀ ਗੱਲ ਕੀਤੀ ਜਾ ਰਹੀ ਆ, ਜਦ ਕਿ ਸਰਕਾਰ ਤਾਂ ਇਹ ਕਹਿੰਦੀ ਰਹੀ ਆ ਵੀ ਪ੍ਰਾਈਵੇਟ ਨੀਤੀਆਂ ਦੇ ਅਸੀਂ ਖਿਲਾਫ ਆ। ਇਹ ਵੀ ਆਪਾਂ ਸ਼ਰਮਿੰਦਗੀ ਦਾ ਮੰਜ਼ਰ ਕਹਿ ਸਕਦੇ ਹਾਂ ਇਸ ਸਰਕਾਰ ਦੇ ਲਈ ਕਿ ਪੌਣੇ 2 ਸਾਲ ਬਚੇ ਆ ਤੇ ਤੁਸੀਂ ਹਜੇ ਵੀ ਇੱਥੇ ਫਸੇ ਹੋਏ ਹੋ ਜੀ। ਇਹ 'ਚ ਲੁਕੀ ਹੋਈ ਜਿਹੜੀ ਸਾਜ਼ਿਸ਼ ਹੈ ਉਹ ਹੈਗੀ ਆ PPP ਦੀ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਹੁਣ ਫੇਰ ਕਿਹਾ ਜਾ ਰਿਹਾ ਕਿ ਮਨਪ੍ਰੀਤ ਇਆਲੀ ਹੋਣਾ ਦੇ ਨਾਲ ਹੁਣ ਫੇਰ ਇਕੱਠੇ ਹੋਣ ਲੱਗੇ ਆ। ਸ਼੍ਰੋਮਣੀ ਕਮੇਟੀ ਦੇ ਜਿਹੜੇ ਕਥਨ ਕਹੇ ਹੋਏ ਕਿ ਇਕੱਠੇ ਹੋਵੋ, ਹੈਗੇ ਤਾਂ ਇਕੱਲੇ ਇਕੱਲੇ ਆ, ਨਾ ਉਹਨਾਂ ਦਾ ਕੁਝ ਬਣਨਾ ਨਾ ਇਹਨਾਂ ਦਾ ਕੁਝ ਬਣਨਾ ਆ। BJP ਵਾਲੇ ਵੀ ਥੋੜ੍ਹਾ ਜਿਹਾ ਪਿੱਛੋਂ ਬੈਕਫੁੱਟ ਤੋਂ ਉਂਗਲ ਲਾਉਂਦੇ ਹੋਣ ਇਸ ਜ਼ਰੀਏ ਦੇ ਨਾਲ ਇਆਲੀ ਸਾਹਿਬ ਦੇ ਕਿ ਤੁਸੀਂ ਮਾੜੀ ਜਿਹੀ ਪਹੁੰਚ ਮਾਰੋ, ਨਾਲੇ ਸਾਡਾ ਕੰਮ ਹੋ ਜਾਊਗਾ, ਨਾਲੇ ਤੁਹਾਡਾ ਕੰਮ ਹੋ ਜਾਊਗਾ, ਹੋ ਆਪਾਂ ਇਕੱਠੇ ਜਾਵਾਂਗੇ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਇੰਡੋਸ ਪ੍ਰਾਈਮ ਦੇ ਵਿੱਚ, ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਦੇ ਸਟੂਡੀਓ ਤੋਂ, ਤੇ ਕਰਾਂਗੇ ਕੁਛ ਪੰਜਾਬ ਦੇ ਬਾਬਤ ਗੱਲਾਂ ਬਾਤਾਂ, ਕੁਛ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਸਹਾਇਤਾ ਲਵਾਂਗੇ ਹਰਜੀਤ ਲਸਾੜਾ ਜੀ ਦੀ, ਜਿਹੜੇ ਕਿ ਕੁਈਨਸਲੈਂਡ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਵੀ ਨੇ। ਤੇ ਅੱਜ ਜਿਹੜੀ ਚਰਚਾ ਆ ਉਹ ਅਸੀਂ ਕਰਾਂਗੇ ਕੁਛ ਵਿਵਾਦਾਂ ਦੇ ਵਿੱਚ ਫੇਰ ਕੁਛ ਮੈਂਬਰ ਆਏ ਆ ਚੀਫ ਖਾਲਸਾ ਦੀਵਾਨ ਦੇ, ਅਤੇ ਇਸ ਤੋਂ ਇਲਾਵਾ ਜਿਹੜੇ ਸਰਕਾਰੀ ਕਾਲਜ ਸਰਕਾਰ ਨੇ ਕਿਹਾ ਸੀ ਕਿ ਚਲਾਉਣੇ ਆ, ਉਹਨਾਂ ਦੇ ਬਾਰੇ ਵੀ ਚਰਚਾ ਕਰਾਂਗੇ ਕਿ ਉਹ ਕਿੱਥੇ ਤੱਕ ਗੱਲ ਪਹੁੰਚੀ ਆ। ਤੇ PRTC ਦੀ ਬੱਸ ਇੱਕ ਚੋਰੀ ਹੋ ਜਾਂਦੀ ਆ, ਇਹ ਵੀ ਬੜੀ ਵਿਚਾਰ ਚਰਚਾ ਚੱਲ ਰਹੀ ਆ, ਬੜੀ ਅਹਿਮ ਖਬਰ ਹੈ ਇਹ ਵੀ। ਤੇ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਇਆਲੀ ਫੇਰ ਕਹਿੰਦੇ ਆ ਵੀ ਕੁਛ ਇਕੱਠੇ ਹੋਣ ਲੱਗੇ ਆ, ਤੇ ਉਹਦੇ ਬਾਰੇ ਵੀ ਗੱਲ ਕਰਨੀ ਆ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਹਰਜੀਤ ਲਸਾੜਾ ਜੀ ਦੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਲਜੀਤ ਜੀ। ਤੇ ਲਸਾੜਾ ਸਾਹਿਬ, ਚੀਫ ਖਾਲਸਾ ਦੀਵਾਨ ਜਿਹੜਾ ਕਿ 1902 ਦੇ ਵਿੱਚ ਬਣਦਾ, ਜਿਹੜਾ ਕਿ ਇੱਕ ਇੰਟੈਲੈਕਚੁਅਲ ਬੋਡੀ ਮੰਨੀ ਜਾਂਦੀ ਸੀ ਸਿੱਖ ਧਰਮ ਦੀ। ਸ਼੍ਰੋਮਣੀ ਕਮੇਟੀ ਤੋਂ ਵੀ ਪਹਿਲਾਂ ਇਹ ਇੱਕ ਕਹਿ ਲਓ ਕਿ ਗਰੁੱਪ ਹੁੰਦਾ ਸੀ ਜਿਹੜਾ ਕਿ ਸਿੱਖ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ, ਇੱਕ ਕਹਿ ਲਓ ਕਿ ਬੁੱਧੀਜੀਵੀ ਜਿਹੜੇ ਹੁੰਦੇ ਸੀ, ਜਿਹੜੇ ਕਿ ਰਹਿਨੁਮਾ ਹੁੰਦੇ ਸੀ ਸਾਡੇ ਸਮਾਜ ਦਾ। ਤੇ ਪਰ ਇਹ ਕੁਛ ਕੁ ਚਿਰ ਦਿਓ ਇਹਦੇ ਜਿਹੜੇ ਮੈਂਬਰ ਆ ਉਹ ਇਦਾਂ ਦੇ ਵਿਵਾਦਾਂ ਦੇ ਵਿੱਚ ਘਰੇ ਆ ਕਿ ਇੱਕ ਬਹੁਤ ਵੱਡੀ ਸੰਸਥਾ ਜਿਹਦਾ ਬਹੁਤ ਵੱਡਾ ਇੱਕ ਨਾਮ ਆ ਸਿੱਖ ਜਗਤ ਦੇ ਵਿੱਚ ਹੀ ਨਹੀਂ, ਵਿਦਵਾਨਾਂ ਦੀ ਸੂਚੀ ਦੇ ਵਿੱਚ, ਜਿਹਦੀ ਰੈਪਰੈਜ਼ੈਂਟੇਸ਼ਨ ਜਿਹੜੀ ਆ ਭਾਈ ਵੀਰ ਸਿੰਘ ਵਰਗੇ ਵੀ ਕਰਦੇ ਰਹੇ ਆ। ਤੇ ਹੁਣ ਵਿਵਾਦਾਂ ਦੇ ਵਿੱਚ ਫੇਰ ਆਇਆ ਇੱਕ ਵਾਰੀ। ਪਹਿਲਾਂ ਵੀ ਦੋਸ਼ ਇਦਾਂ ਦੇ ਲੱਗਦੇ ਰਹੇ ਆ। ਕੀ ਸੋਚਦੇ ਹੋ ਦਲਜੀਤ ਜੀ? ਤੁਸੀਂ ਕਿਹਾ ਵੀ ਹੁਣ ਵਿਵਾਦਾਂ ਦੇ ਵਿੱਚ ਆਇਆ, ਅਸਲ 'ਚ ਇਹ ਵਿਵਾਦਾਂ ਦੇ ਵਿੱਚ ਹੀ ਨੇ ਪਿਛਲੇ 4-5 ਸਾਲ ਤੋਂ। ਮੈਂ ਇਹਨੂੰ ਜਿਹੜਾ ਸਟ੍ਰੇਟ ਫਾਰਵਰਡ ਤੁਹਾਡੇ ਕੋਲ ਲੈ ਕੇ ਆਉਣਾ ਕਿ ਸਮੱਸਿਆ ਹੈ ਕਿੱਥੇ ਆ। ਦੇਖੋ, ਇੱਕ ਪਾਸੇ ਤਾਂ ਸੂਬਾ ਸਰਕਾਰ ਕਹਿੰਦੀ ਆ ਵੀ ਤੁਸੀਂ ਪੋਸਟਰਸ ਵੀ ਦੇਖੇ ਹੋਣੇ ਜਾਂ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਕਾਲਮ ਦੇਖੇ ਹੋਣੇ ਵੀ ਅਸੀਂ ਸ਼ਹੀਦ ਊਧਮ ਸਿੰਘ ਦਾ ਦਿਹਾੜੇ ਦੇ ਉੱਪਰ ਛੁੱਟੀ ਅਨਾਊਂਸ ਕਰਾਂਗੇ, ਜਾਂ ਉਹਦੀਆਂ ਕਹਿ ਲਓ ਕਿ ਸ਼ਹੀਦੀ ਦਿਹਾੜੇ ਦੀਆਂ ਨਹੀਂ ਗੱਲਾਂ ਬਾਤਾਂ ਲੰਮੀਆਂ ਚੌੜੀਆਂ ਦਿਖਾਉਣ ਡਏ ਆ। ਹੁਣ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਥੋੜ੍ਹਾ ਤੁਹਾਨੂੰ ਜਾਗਰੂਕ ਹੋਰ ਕਰਦਾ, ਸ਼ਹੀਦ ਊਧਮ ਸਿੰਘ ਪਲਿਆ ਕਿੱਥੇ ਸੀਗਾ? ਯਤੀਮਖਾਨੇ ਦੇ ਵਿੱਚ ਜੀ। ਉਹ ਯਤੀਮਖਾਨੇ ਨੂੰ ਚਲਾਉਣ ਵਾਲੇ ਕੌਣ ਸੀਗੇ? ਚੀਫ ਖਾਲਸਾ ਦੀਵਾਨ, ਜਾਣੀ ਕਿ ਉਹਦੇ ਅਹੁਦੇਦਾਰ। ਹੁਣ ਇੱਥੇ ਜਿਹੜਾ ਮਸਲਾ ਪਿਆ ਆ, ਮੈਂ ਸ਼ਹੀਦ ਊਧਮ ਸਿੰਘ ਤੋਂ ਇਸ ਕਰਕੇ ਗੱਲ ਕੀਤੀ ਆ ਕਿ ਇੱਕ ਮਾਣ ਮੱਤਾ ਇਤਿਹਾਸ ਸੀਗਾ, ਜਿਹਦੀਆਂ ਅੱਜ ਵੀ ਆਪਾਂ ਗਵਾਹੀਆਂ ਕਰਦੇ ਹਾਂ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਔਰ ਉਹ ਸ਼ਹੀਦ ਇਹਨਾਂ ਯਤੀਮਖਾਨਿਆਂ ਦੇ ਵਿੱਚੋਂ ਦੇਖ ਲਓ ਪਲ ਕੇ ਮੀਨਸ ਕਿ ਤੋਂ ਸਿੱਖ ਕੇ ਕੁਛ ਗਏ ਆ ਨਾ, ਤਾਂ ਹੀ ਐਡੇ ਵੱਡੇ ਉਹਨਾਂ ਨੇ ਕਾਰਨਾਮੇ ਕੀਤੇ ਜਾਂ ਬੁਲੰਦੀਆਂ ਨੂੰ ਛੋਹਿਆ ਆ ਤੇ ਕੌਮ ਦਾ ਨਾਮ ਉੱਚਾ ਕੀਤਾ। ਹੁਣ ਮਸਲਾ ਇਹਨਾਂ ਦਾ ਫਸਿਆ ਹੈਗਾ ਹਰਿੰਦਰਪਾਲ ਸਿੰਘ ਸੇਠੀ ਉਹਨਾਂ ਦੇ ਉੱਪਰ। ਇਨ ਸ਼ਾਰਟ ਮੈਂ ਦੱਸਦਾ ਕਿ ਹਰਿੰਦਰਪਾਲ ਸਿੰਘ ਸੇਠੀ ਉਹਨਾਂ ਦੀ ਹੁਣ ਇੱਕ ਵੀਡੀਓ ਵਗੈਰਾ ਵਾਇਰਲ ਹੋ ਚੁੱਕੀ ਆ।
FIR ਦਰਜ ਹੋਈ ਹੈ ਇਹਨਾਂ ਤੇ ਦਿੱਲੀ ਦੇ ਵਿੱਚ। ਉਹ FIR ਘੁੰਮ ਘੁਮਾ ਕੇ ਆ ਗਈ ਆ ਅੰਮ੍ਰਿਤਸਰ ਦੇ ਵਿੱਚ, ਤੇ ਐਕਸ਼ਨ ਬਹੁਤ ਤੇਜ਼ ਹੋ ਗਿਆ ਆ। ਉਹ ਜਿਹੜੀ ਜੇ ਆਪਾਂ ਉਸ ਵਾਇਰਲ ਆਡੀਓ ਦੀ ਗੱਲ ਕਰੀਏ, ਉਹਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਆਵਾਜ਼ਾਂ ਵਗੈਰਾ ਆ ਜਾਂ ਜਿਸ ਔਰਤ ਦੇ ਨਾਲ ਇਹ ਗੱਲਬਾਤ ਕਰਦੇ ਪਏ, ਉਹ ਬਿਲਕੁਲ ਮਤਲਬ ਕਿ ਸਪਸ਼ਟ ਪਤਾ ਲੱਗਦਾ ਵੀ ਇਹਨਾਂ ਦੀ ਆਪਸ ਵਿੱਚ ਕਹਿ ਲਓ ਵੀ ਗੱਲਬਾਤ ਬਹੁਤ ਚਿਰ ਤੋਂ ਚੱਲਦੀ ਆ। ਹੁਣ ਦਲਜੀਤ ਇੱਥੇ ਤਾਂ ਇਹ ਸਪਸ਼ਟ ਹੈਗਾ, ਜਿਹੜੀ ਉਹਨਾਂ ਦੀ ਗੱਲਬਾਤ ਆ, ਅਗਰ ਤੁਹਾਨੂੰ ਆਡੀਓ ਹੱਥ ਲੱਗੀ ਹੋਵੇ, ਉਹਦੇ ਵਿੱਚ ਤਾਂ ਇਹ ਬਿਲਕੁਲ ਪਤਾ ਲੱਗਦਾ ਕਿ ਇਹਨਾਂ ਦੀ ਸਾਂਝ ਨਾਲ ਹੀ ਇਹ ਸਾਰਾ ਕੁਝ ਚੱਲਣ ਡਿਆ ਸੀਗਾ। ਮਤਲਬ ਕਿ ਇਹਨਾਂ ਦੇ ਕੋਈ ਕਹਿ ਲਓ ਵੀ ਸਰੀਰਕ ਸੰਬੰਧ ਵਗੈਰਾ ਦੀ ਗੱਲਬਾਤ ਸਪਸ਼ਟ 'ਚ ਨਜ਼ਰ ਆਉਂਦੀ ਆ। ਮਸਲਾ ਹੁਣ ਇੱਥੇ ਆ ਗਿਆ ਕਿ ਹੁਣ ਜਿਹੜਾ ਦੋਸ਼ ਲੱਗ ਗਿਆ ਆ ਉਹਦੀ ਮਾਂ ਵੱਲੋਂ, ਉਹ ਕਹਿੰਦਾ ਵੀ ਇਹਨੇ ਹੌਲੀ ਹੌਲੀ ਕਰਕੇ ਮੇਰੀ ਕੁੜੀ ਨੂੰ ਵੀ ਉਹਦੇ ਵਿੱਚ ਸ਼ਾਮਲ ਕਰ ਲਿਆ ਆ। ਸੋ ਮਸਲਾ ਇੱਥੋਂ ਜਾਣੀ ਕਿ ਉਹਨਾਂ ਦਾ ਉਲਝਿਆ ਗਿਆ ਆ। ਹੁਣ ਜੇ ਆਪਾਂ ਕਹੀਏ ਵੀ ਇਹ ਕੋਈ ਪਹਿਲੀ ਵਾਰ ਹੋਇਆ ਆ, ਮੈਂ ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਕੇ ਚੱਲਾਂ। ਸਾਡੇ ਕੋਲ ਸੀਗੇ ਅਹੁਦੇਦਾਰ ਦੇ ਨਾਂ ਦੇ ਵਿੱਚ ਚੱਡਾ ਸਾਹਿਬ। ਹੁਣ ਚੱਡਾ ਸਾਹਿਬ ਦਾ ਵੀ ਮਤਲਬ ਕਿ ਜੇ ਆਪਾਂ ਥੋੜ੍ਹਾ ਜਿਹਾ ਪਿਛੋਕੜ ਚੱਕੀਏ, ਜਦੋਂ ਇਹਨਾਂ ਦੇ ਉੱਪਰ ਇਹ ਦੋਸ਼ ਲੱਗੇ ਆ, ਉਹਨਾਂ ਦੇ ਉੱਪਰ ਵੀ ਤਾਂ ਆਹੀ ਦੋਸ਼ ਲੱਗੇ ਸੀਗੇ ਵੀ ਤੁਹਾਡੇ ਕਿਸੇ ਨਾਲ ਸੰਬੰਧ ਆ, ਤੁਸੀਂ ਅਹੁਦੇਦਾਰ ਹੋ ਚੀਫ ਖਾਲਸਾ ਦੀਵਾਨ ਦੇ, ਜਿਹੜੀ ਕੋਈ ਛੋਟੀ ਮੋਟੀ ਸੰਸਥਾ ਜਾਂ ਕਮੇਟੀ ਨਹੀਂ ਹੈਗੀ, ਲੇਕਿਨ ਤੁਸੀਂ ਜਾਣੀ ਆਪਣੀ ਜਿਹੜੀ ਕਹਿ ਲਓ ਕਿ ਆਮ ਜ਼ਿੰਦਗੀ ਆ ਉਹਦੇ ਵਿੱਚ ਇੱਕ ਹੁੰਦਾ ਨਾ ਵੀ ਮਾਪਦੰਡ ਬਣਾ ਕੇ ਰੱਖਣੇ ਆ, ਵੀ ਉਹ ਤੋਂ ਗਿਰ ਕੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ, ਉਹ ਵੀ ਚੋਰੀ ਛਿਪੀ। ਜਦੋਂ ਇਹ ਫੜੇ ਗਏ ਸੀਗੇ, ਇਹਨਾਂ ਨੇ ਇਨਕਾਰ ਥੋੜ੍ਹਾ ਕੀਤਾ ਕਿ ਮੈਂ ਇਹ ਕੁਛ ਨਹੀਂ ਕਰ ਰਿਹਾ। ਇਹਨਾਂ ਨੇ ਉਸ ਚੀਜ਼ ਨੂੰ ਯੈਸ ਕੀਤੀ ਆ। ਅਤੇ ਇਹਨਾਂ ਦਾ ਦੇਖ ਲਓ ਕੋਈ ਆਪਣਾ ਜਿਹੜਾ ਪੁੱਤਰ ਸੀਗਾ, ਉਹ ਇੱਕ ਬਹੁਤ ਲੰਮਾ ਚੌੜਾ ਸੂਸਾਈਡ ਲੈ ਕੇ ਆਤਮ ਹੱਤਿਆ ਕਰ ਗਿਆ ਸੀਗਾ, ਕਿ ਉਹ ਕੁਛ ਹਾਰ ਨਹੀਂ ਹੋਇਆ ਕਿ ਉਹਦੇ ਬਾਪ ਇੱਕ ਇਹੋ ਜਿਹੀ ਸੰਸਥਾ ਦਾ ਮੁਖੀ ਹੋ ਕੇ, ਅਹੁਦੇਦਾਰ ਹੋ ਕੇ, ਅਤੇ ਆਹ ਕੰਮ ਕਰ ਗਿਆ। ਮਤਲਬ ਕਿ ਉਹਨੂੰ ਲੱਗਾ ਕਿ ਨਹੀਂ ਮੇਰਾ ਹੁਣ ਇੱਥੇ ਰਹਿਣਾ ਹੈ ਨਹੀਂ ਗਾ, ਮੈਨੂੰ ਲੋਕ ਕੀ ਕਹਿਣਗੇ ਵੀ ਤੂੰ ਫਲਾਣੇ ਦਾ ਮੁੰਡਾ ਆ। ਸੋ ਚੱਡੇ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਨਾਮ ਆਉਂਦਾ ਆ, ਇੰਦਰਵੀਰ ਸਿੰਘ ਨਿੱਜਰ। ਇਹ ਤਾਜ਼ਾ ਨਾਂ ਆ। ਇਹ ਵੀ ਇਸ ਦੀਵਾਨ ਦੇ ਮੁਖੀ ਨੇ। ਇਹਨਾਂ ਦੇ ਉੱਪਰ ਕੀ ਦੋਸ਼ ਸੀਗਾ, ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਤਲਬ ਕੀਤਾ ਹੋਇਆ ਆ 40 ਦਿਨ ਦਾ ਰਿਮਾਂਡ ਨੋਟਿਸ ਦੇ ਕੇ। ਉਸ ਨੋਟਿਸ ਦੇ ਵਿੱਚ ਇਹਨਾਂ ਦੇ ਉੱਪਰ ਇਲਜ਼ਾਮ ਕੀ ਆ, ਤਲਬ ਕਿਉਂ ਕੀਤਾ ਹੋਇਆ ਕਿ ਤੁਸੀਂ ਜਿਹੜੀ ਤੁਹਾਡੀ ਉਹ ਸੰਸਥਾ ਆ ਜਾਂ ਤੁਹਾਡੇ ਮੁਖੀ, ਤੁਸੀਂ ਮੁਖੀ ਉਹਦੇ ਥੱਲੇ ਜਿਹੜੇ ਕੰਮ ਕਰਦੇ ਅਹੁਦੇਦਾਰ, ਵੀ ਉਹਦੇ ਵਿੱਚ ਤਾਂ ਬਹੁਤੇ ਗੁਰਸਿੱਖੀ ਹੈ ਨਹੀਂਗੇ। ਹੁਣ ਇਹਨਾਂ ਨੇ ਵੀ ਇਸ ਚੀਜ਼ ਤੋਂ ਇਨਕਾਰ ਨਹੀਂ ਕੀਤਾ। ਇਹਨਾਂ ਨੇ ਵੀ ਫਿਰ ਆਪਣਾ ਹੁਣ ਜਿਹੜਾ ਝੂਠ ਫੜਿਆ ਗਿਆ ਆ ਜਾਂ ਨਲਾਇਕੀਆਂ ਫੜੀਆਂ ਗਈਆਂ ਆ, ਉਹਨੂੰ ਦਬਾਉਣ ਦੇ ਲਈ ਇਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਹੁਣ ਅੰਮ੍ਰਿਤਪਾਨ ਕਰਵਾਵਾਂਗੇ। ਸੋ ਮੁੱਖ ਦੀ ਗੱਲ ਇਹ ਆ ਕਿ ਐਡੀ ਵੱਡੀ ਸੰਸਥਾ ਜਿਹਨੇ ਇੱਕ ਸਿੱਖੀ ਨੂੰ ਸ਼ਾਨ ਬਖਸ਼ੀ ਹੋਈ ਸੀ, ਜਾਂ ਐਡੇ ਸੂਰਮੇ ਉੱਥੋਂ ਪੈਦਾ ਹੋਏ, ਉੱਥੋਂ ਪਲ ਕੇ ਪੈਦਾ ਹੋਏ ਆ, ਅਤੇ ਉਹਨਾਂ ਦੇ ਅੱਜ ਅਹੁਦੇਦਾਰ, ਉਹਨਾਂ ਦੇ ਮੁਖੀ ਅੱਜ ਇਸ ਸਤਰ 'ਤੇ ਜਾ ਗਿਰ ਚੁੱਕੇ ਆ। ਸੋ ਇਹ ਬਹੁਤ ਵੱਡੀ ਨਮੋਸ਼ੀ ਆ। ਨਮੋਸ਼ੀ ਇਸ ਕਰਕੇ ਆ ਕਿ ਜਦੋਂ ਤੁਸੀਂ ਕਿਸੇ ਸੁਸਾਇਟੀ ਦੇ ਨਾਲ ਜੁੜ ਜਾਂਦੇ, ਕਿਸੇ ਔਰਗਨਾਈਜੇਸ਼ਨ ਦੇ ਨਾਲ ਜੁੜ ਜਾਂਦੇ ਆ, ਤੁਸੀਂ ਆਮ ਇਨਸਾਨ ਨਹੀਂ ਰਹਿੰਦੇ ਹੁੰਦੇ। ਤੁਹਾਡੀ ਜਿਹੜੀ ਨਿਸ਼ਠਾ ਆ ਉਹਦੇ ਪ੍ਰਤੀ ਜਿਹੜੀ ਜ਼ਰੂਰ ਹੋਣੀ ਚਾਹੀਦੀ ਆ। ਸ਼ਾਇਦ ਇਹ ਸਾਨੂੰ ਸਮਝਣ ਦੀ ਜ਼ਰੂਰਤ ਆ ਕਿ ਤੁਸੀਂ ਜਿਹੜੀਆਂ ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਬਹੁਤ ਵੱਡਾ ਨਾਮ ਆ, ਉਹਦਾ ਨਾਮ ਜਿਹੜਾ ਸਟੇਬਲ ਆ ਉਹ ਕਿੱਦਾਂ ਰੱਖਣਾ ਆ। ਅਤੇ ਅੱਗੇ ਆਪਾਂ ਜਿਹੜਾ ਵੱਧਦੇ ਹਾਂ ਥੋੜ੍ਹਾ ਜਿਹਾ, ਮੈਡੀਕਲ ਕਾਲਜ ਜਿਹੜੇ ਸਰਕਾਰ ਨੇ ਅਨਾਊਂਸ ਕਰ ਦਿੱਤੇ ਸੀ, ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਵੀ ਬਹੁਤ ਵੱਡਾ ਉਸ ਵੇਲੇ ਉਦਘਾਟਨ ਸਮਾਰੋਹ ਹੋਇਆ ਸੀ, ਸੰਗਰੂਰ ਦੇ ਵਿੱਚ ਹੋ ਚੁੱਕਾ। ਪਰ ਹੁਣ ਗੱਲ ਆਉਂਦੀ ਆ ਕਿ ਇਕੱਲਾ ਉਦੋਂ ਤਾਂ ਇਹ ਕਿਹਾ ਗਿਆ ਸੀ ਵੀ ਸਰਕਾਰ ਜਿਹੜੀ ਮੈਡੀਕਲ ਸੈਂਟਰ ਖੋਲ੍ਹ ਰਹੀ ਆ, ਮੈਡੀਕਲ ਕਾਲਜ ਖੋਲ੍ਹ ਰਹੀ ਆ, ਅਤੇ ਸਵਾਗਤ ਵੀ ਕੀਤਾ ਗਿਆ ਸੀ ਵੀ ਬਹੁਤ ਵੱਡੀ ਇੱਕ ਜਿਹੜੀ ਇਲਾਕੇ ਨੂੰ ਸਿਹਤ ਸੇਵਾਵਾਂ ਵੀ ਮਿਲਣੀਆਂ, ਨਾਲ ਜਿਹੜੇ ਰੁਜ਼ਗਾਰ ਦੀਆਂ ਵੀ ਸਾਧਨ ਬਣਨੇ ਆ। ਅਤੇ ਪਰ ਹੁਣ ਦੱਸਿਆ ਜਾ ਰਿਹਾ ਆ ਵੀ ਇਹਦੇ ਵਿੱਚ ਕੋਈ ਪ੍ਰਾਈਵੇਟ ਭਾਈਵਾਲੀ ਜਿਹੜੀ ਆ ਉਹਦੀ ਵੀ ਗੱਲ ਕੀਤੀ ਜਾ ਰਹੀ ਆ, ਜਦ ਕਿ ਸਰਕਾਰ ਤਾਂ ਇਹ ਕਹਿੰਦੀ ਰਹੀ ਆ ਵੀ ਪ੍ਰਾਈਵੇਟ ਨੀਤੀਆਂ ਦੇ ਅਸੀਂ ਖਿਲਾਫ ਆ। ਅਤੇ ਇਹ ਕਿੱਦਾਂ ਦੀ ਨੀਤੀ ਆ ਜਿਹੜੀ ਗੌਰਮੈਂਟ ਕਾਲਜ ਦੇ ਲਈ ਲਿਆਂਦੀ ਗਈ? ਇਹ ਵੀ ਆਪਾਂ ਸ਼ਰਮਿੰਦਗੀ ਦਾ ਮੰਜ਼ਰ ਕਹਿ ਸਕਦੇ ਹਾਂ ਇਸ ਸਰਕਾਰ ਦੇ ਲਈ ਕਿ ਪੌਣੇ 2 ਸਾਲ ਬਚੇ ਆ ਅਤੇ ਤੁਸੀਂ ਹਜੇ ਵੀ ਇੱਥੇ ਹੀ ਫਸੇ ਹੋਏ ਹੋ ਜੀ। ਇੱਕ ਉਹ ਪੁਰਾਣਾ ਗੀਤ ਸੀਗਾ, ਹੁਣ ਪਤਾ ਨਹੀਂ ਉਹ ਕਿਹੜੇ ਗਾਇਕ ਦਾ ਸੀ, ਤੂੰ ਵਾਅਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ, ਬੜਾ ਉਸ ਟਾਈਮ ਚੱਲਦਾ ਹੁੰਦਾ ਸੀ। ਸੋ ਸਰਕਾਰ ਦਾ ਮੈਨੂੰ ਲੱਗਦਾ ਇਹੀ ਹਾਲ ਹੋਇਆ ਕਿ ਤੁਸੀਂ ਪਹਿਲਾਂ ਜੋ ਬੋਲਦੇ ਸੀਗੇ, ਹੁਣ ਤੁਸੀਂ ਆਪਣੀ ਵਾਰੀ ਦੇ ਵਿੱਚ ਉਹੀ ਸਾਰਾ ਕੁਛ ਆਪ ਵੀ ਕਰੀ ਜਾਂਦੇ ਆ। ਮਸਲਾ ਕੀ ਹੋਇਆ ਕਿ ਜਿਹੜੇ ਮੈਡੀਕਲ ਕਾਲਜ ਸੀਗੇ, ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ, ਇਹਨਾਂ ਨੇ ਉਦੋਂ ਪਤਾ ਨਹੀਂ ਚੱਕ ਥਲ ਦੇ ਵਿੱਚ ਕਹਿ ਦਿੱਤਾ, ਪਤਾ ਨਹੀਂ ਸ਼ੇਕੀ ਮਾਰਤੀ ਕਿ ਅਸੀਂ ਤਕਰੀਬਨ ਕਹਿੰਦੇ 16 ਮੈਡੀਕਲ ਕਾਲਜ ਖੋਲ੍ਹਣੇ ਆ। ਕਿੱਥੇ ਨੇ ਉਹ 16 ਮੈਡੀਕਲ ਕਾਲਜ? ਹੁਣ ਜਦੋਂ ਇਹਨਾਂ ਨੂੰ ਮਾੜਾ ਮੋਟਾ ਚੇਤਾ ਆਇਆ, ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ, ਤਾਂ ਇਹਨਾਂ ਨੇ ਸੰਗਰੂਰ ਅਤੇ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਜੀ, ਉਹਦੇ ਵਿੱਚ ਇਹਨਾਂ ਨੇ ਮਾੜੀ ਮੋਟੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਆ। ਹਜੇ ਬਸ ਉਹੀ ਹੈ ਨਾ ਵੀ ਕਾਗਜ਼ੀ ਕਾਰਵਾਈ ਆ, ਨੀਂਹ ਨੂੰ ਪੱਥਰ ਹੀ ਆ, ਹਜੇ ਉੱਥੇ ਕੁਝ ਬਣਿਆ ਕੁਛ ਨਹੀਂ ਹੈਗਾ। ਹੁਣ ਇਹਦੇ ਵਿੱਚ ਲੋਕਾਂ ਤੋਂ ਕੀ ਲੁਕੋ ਕੇ ਰੱਖਿਆ ਆ?
ਸਰਕਾਰ ਹੁਣ ਇਹਨਾਂ ਦੋ ਉਹ ਨੀਂਹ ਪੱਥਰਾਂ ਦੇ ਨਾਲ ਬਣ ਕੇ ਆਪਣਾ ਦਾਗ ਧੋਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੇਖੋ ਜੀ ਅਸੀਂ ਤੁਹਾਡੇ ਲਈ ਮੈਡੀਕਲ ਕਾਲਜ ਕਹੇ ਸੀ ਨਾ, ਲਓ ਜੀ ਅਸੀਂ ਬਣਾਉਣੇ ਸ਼ੁਰੂ ਕਰਤੇ, 2 ਆਹ ਬਣ ਗਏ ਆ, 14 ਵੀ ਬਣ ਜਾਣਗੇ। ਸੋ ਸੁਨੇਹਾ ਤਾਂ ਇਹਨਾਂ ਵੱਲੋਂ ਇਹੀ ਜਾ ਰਿਹਾ, ਇਹਨਾਂ ਦਿਮਾਗਾਂ ਵੱਲੋਂ। ਪਰ ਇਹ 'ਚ ਲੁਕੀ ਹੋਈ ਜਿਹੜੀ ਸਾਜ਼ਿਸ਼ ਆ ਉਹ ਹੈਗੀ ਆ PPP ਦੀ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਜਦੋਂ ਕਾਂਗਰਸ ਦੀਆਂ ਸਰਕਾਰਾਂ ਸੀਗੀਆਂ ਜਾਂ ਅਕਾਲੀ ਦੀਆਂ ਸਰਕਾਰਾਂ ਸੀਗੀਆਂ, ਉਦੋਂ ਇਹ ਕਹਿੰਦੇ ਸੀਗੇ ਕਿ ਤੁਸੀਂ ਐਜ਼ ਏ ਗਵਰਨਮੈਂਟ ਆਪ ਕੁਛ ਨਹੀਂ ਕਰਦੇ ਹੈਗੇ, ਤੁਸੀਂ ਹਮੇਸ਼ਾ ਜਾਂ ਤਾਂ ਪ੍ਰਾਈਵੇਟ ਨੂੰ ਵੇਚ ਹੀ ਦਿੰਦੇ ਆ ਜਾਂ ਉਹਨਾਂ ਦੀ ਭਾਈਵਾਲ ਲੈ ਲੈਂਦੇ ਆ, ਬਾਅਦ 'ਚੋਂ ਤੁਹਾਨੂੰ ਕਹਿ ਲਓ ਵੀ ਉਹ ਬੇਅਸਰ ਕਰਕੇ ਸਾਰਾ ਕੁਝ ਆਪ ਹਥਿਆ ਕੇ ਲੈ ਜਾਂਦੇ ਆ। ਉਹਦਾ ਸੂਬੇ ਨੂੰ ਰੈਵਨਿਊ ਨੂੰ ਕੋਈ ਫਾਇਦਾ ਨਹੀਂ ਹੁੰਦਾ ਜਾਂ ਉੱਥੇ ਲੁੱਟ ਸੁੱਟ ਹੋ ਜਾਂਦੀ ਆ। ਹੁਣ ਆਪ ਵੀ ਤਾਂ ਇਹੀ ਕਰਨ ਲੱਗੇ ਆ, PPP ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਬਣ ਕੇ ਪਾਰਟਨਰਸ਼ਿਪ ਕਰਨ ਲੱਗੇ ਆ ਪਬਲਿਕ ਤੇ ਪ੍ਰਾਈਵੇਟ ਦੀ। ਪਬਲਿਕ ਹੋ ਗਿਆ ਇਹ, ਪ੍ਰਾਈਵੇਟ ਹੋ ਗਿਆ। ਹੋ ਸਕਦਾ ਕਿ ਜੋ ਸਾਨੂੰ ਲੱਗਦਾ ਕਿ ਉਹ ਦਿੱਲੀ ਦੁੱਲੀ ਵਾਲੇ ਤੇ ਫਿਰ ਧਨਾਟ ਆਉਣਗੇ, ਜਿਹੜੇ ਇਹਨਾਂ ਦੇ ਆਪਣੇ ਹੋਣਗੇ ਉਹਨਾਂ ਨੂੰ ਟੈਂਡਰ ਟੂੰਡਰ ਜਾਣਗੇ। ਸੋ 50% ਜਿਹੜਾ ਹੋਏਗਾ ਸਰਮਾਇਆ ਉਹ ਸਰਕਾਰ ਦਾ ਸੂਬੇ ਦਾ, ਅਤੇ 50% ਪ੍ਰਾਈਵੇਟ ਜਿਹੜੇ ਹੋਣਗੇ ਉਸ ਪ੍ਰੋਜੈਕਟ ਦੇ ਵਿੱਚ ਪੈਸਾ ਲਾਉਣਗੇ ਉਹਨਾਂ ਦਾ ਹੋਏਗਾ। ਸੋ ਜੇ ਤੁਸੀਂ ਪ੍ਰਾਈਵੇਟ ਹੀ ਲਾਉਣਾ ਸੀਗਾ ਫਿਰ ਐਡੇ ਉਹ ਗੱਲਾਂ ਕਰਨ ਦੀ ਕੀ ਲੋੜ ਸੀਗੀ, ਕਿਉਂਕਿ ਜੇ ਪ੍ਰਾਈਵੇਟ ਭਾਈਵਾਲ ਵਿੱਚ ਆਏ ਆ, ਤੁਹਾਡੇ ਕੋਲ ਤਾਂ ਵੈਸੇ ਹੀ ਪੈਸਾ ਹੈ ਨਹੀਂਗਾ, ਤੁਸੀਂ ਤਾਂ ਮੈਨੂੰ ਲੱਗਦਾ 2-3 ਸਾਲ ਦੇ ਵਿੱਚ ਉਸ ਪ੍ਰੋਜੈਕਟ ਦੇ ਵਿੱਚ ਆਪਣੇ ਹੱਥ ਖੜੇ ਕਰ ਜਾਣੇ ਕਿ ਆਹ ਵੀ ਲੈ ਲਓ ਜੀ। ਸੋ ਇੱਕ ਛਲਾਵਾ ਜਿਹਾ ਹੀ ਆ, ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੱਢਣ ਪਾਉਣ ਨੂੰ ਕੁਛ ਮਿਲਣਾ ਆ। ਜੇ ਉਹ ਸਾਰੀਆਂ ਹੋ ਗਈਆਂ ਇਹ ਤਾਂ ਫਿਰ ਪਬਲਿਕ ਉਹ ਮੈਡੀਕਲ ਕਾਲਜ ਤਾਂ ਨਹੀਂ ਫਿਰ ਉਹਨੂੰ ਕਹਿ ਸਕਦੇ, ਫਿਰ ਤਾਂ ਉਹ ਤਾਂ ਫਿਰ ਇੱਕ ਪ੍ਰਾਈਵੇਟ ਇੰਸਟੀਚਿਊਟ ਹੀ ਬਣ ਜਾਣਾ ਆ। ਧਨਾੜੇ ਪੜਨਗੇ, ਮਾੜੇ ਬੰਦੇ ਦਾ ਤਾਂ ਮੈਨੂੰ ਲੱਗਦਾ ਉੱਥੇ ਕੋਈ ਹਸ਼ਰ ਨਹੀਂ ਹੈਗਾ ਕੋਈ ਜੀ। ਅਤੇ ਲੈਂਡ ਪੂਲਿੰਗ ਦੀ ਵੀ ਨਾਲ ਗੱਲ ਕਰ ਲਈਏ ਕਿ ਲੈਂਡ ਪੂਲਿੰਗ ਦਾ ਵੀ ਜਿਹੜਾ ਪਹਿਲਾਂ ਤਾਂ ਪਾਲਿਸੀ ਦਾ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਕਿਹਾ ਗਿਆ ਸੀ ਕਿ ਬਹੁਤ ਵੱਡਾ ਫਾਇਦਾ ਹੋਣਾ, ਕਿ ਕਿਸਾਨਾਂ ਨੂੰ ਜਿਹੜੇ ਪਲਾਟ ਵੀ ਨਾਲ ਦੇ ਦਿੱਤੇ ਜਾਣੇ ਆ, ਉਹਨਾਂ ਨੂੰ ਮਨ ਚਾਹੀਆਂ ਕੀਮਤਾਂ ਵੀ ਜਿਹੜੀਆਂ ਉਹ ਦਿੱਤੀਆਂ ਜਾਣੀਆਂ ਆ, ਅਤੇ ਇੱਕ ਤਰ੍ਹਾਂ ਦੇ ਨਾਲ ਪੇਂਡੂ ਇਲਾਕੇ ਨੂੰ ਸ਼ਹਿਰੀਕਰਨ ਦਾ ਇੱਕ ਕਹਿ ਲਓ ਵੀ ਕਿਹਾ ਗਿਆ। ਪਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਹੋ ਰਿਹਾ ਆ ਇਹਦਾ, ਅਤੇ ਕੀ ਲੱਗਦਾ ਆ ਵੀ ਸਰਕਾਰ ਉਸ ਮੁੱਦੇ ਦੇ ਉੱਤੇ ਟਿਕੀ ਰਹੇਗੀ ਜਾਂ ਇਹਦੇ ਵਿੱਚ ਵੀ ਚੇਂਜ ਕਰਨ ਦੇ ਵੀ ਸੰਭਾਵਨਾ? ਦਲਜੀਤ ਜੀ, ਇਸ ਵੇਲੇ ਲੈਂਡ ਪੂਲਿੰਗ ਦੇ ਜਿੰਨੇ ਵੀ ਆਪਾਂ ਕਹਿ ਲਓ ਵੀ ਕੰਟੈਂਟ ਆ, ਉਹ ਤਾਂ ਹੁਣ ਜਨ ਸੰਧਾਰਨ ਨੂੰ ਪਤਾ ਆ ਜੀ ਵੀ ਕਿੰਨੀ ਜ਼ਮੀਨ ਆ, ਕਿਹੜੇ 4 ਜ਼ਿਲ੍ਹਿਆਂ ਦੇ ਵਿੱਚ ਹੈਗੀ ਆ। ਇਹਨਾਂ ਨੇ ਲੁਧਿਆਣੇ ਤੋਂ ਬਾਅਦ ਇੱਧਰ ਅੰਮ੍ਰਿਤਸਰ ਵੱਲ ਵੀ ਜਾਣਾ ਆ, ਬਠਿੰਡੇ ਵੱਲ ਵੀ ਜਾਣਾ ਆ, ਸਾਰੇ ਪਾਸੇ ਜਾਣਾ ਆ। ਕੀ ਵਿਵਾਦ ਚੱਲਦਾ ਪਿਆ ਲੋਕਾਂ ਨੂੰ ਇਹਦਾ ਹੈ ਪਤਾ। ਹੁਣ ਜੇ ਆਪਾਂ ਇਹਦੇ ਵਿੱਚ ਹੁਣ ਦੀ ਮੌਜੂਦਾ ਸਥਿਤੀ ਦੇਖੀਏ ਕਿ ਇਸ ਟਾਈਮ ਜੇ ਸਰਕਾਰ ਬਜਿੱਦ ਹੋਈ ਪਈ ਆ, ਲੋਕਾਂ ਦੇ ਵਿੱਚ ਵੀ ਖਦਸ਼ਾ ਬਣਦਾ ਜਾ ਰਿਹਾ, ਖਾਸ ਕਰ ਜਿਹੜਾ ਕਿਸਾਨੀ ਵਰਗ ਆ, ਵੀ ਤੁਸੀਂ ਇੰਨੇ ਬਜਿੱਦ ਕੱਲ੍ਹ ਹੀ ਹੋਏ ਪਏ ਆ। ਕਿਉਂਕਿ ਮੈਜੋਰਟੀ ਆਫ ਜਿਹੜੇ ਜਿੱਦਾਂ ਇਹਨਾਂ ਦੇ ਮੰਤਰੀ ਨੇ ਕਿਹਾ ਸੀ ਨਾ, ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਇਹ ਸਮਝਣਾ ਪਏਗਾ ਕਿ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਭਗਵੰਤ ਮਾਨ ਸਾਹਿਬ ਹੁਣੀ ਕਿੱਥੇ ਸਥਿਰ ਕਰਦੇ ਆ, ਉਹ ਕਿਤੇ ਨਹੀਂ ਦਿਸਦੇ ਹੈਗੇ ਜੀ। ਉਹ ਪਤਾ ਨਹੀਂ ਆਲੇ ਦੁਆਲੇ ਦਿਸਦੇ ਆ। ਮੇਨ ਜਿਹੜੀ ਇਸ ਚੀਜ਼ ਦੀ ਸ਼ੁਰੂਆਤ ਹੋਈ ਆ ਉਹ ਸਤਿੰਦਰ ਜੈਨ ਅਤੇ ਸਿਸੋਦੀਆ ਤੋਂ ਹੋਈ ਆ, ਦਿੱਲੀ ਤੋਂ ਸ਼ੁਰੂਆਤ ਹੋਈ ਆ, ਉਹੀ ਸਾਰਾ ਕੁਝ ਆ ਕੇ ਇੱਥੇ ਕੱਢ ਆਏ ਆ। ਸੋ ਇਹਦਾ ਮਤਲਬ ਜਿਹੜਾ ਸਾਡਾ CM ਆ ਉਹ ਤਾਂ ਨਕਸ਼ੇ ਤੋਂ ਬਾਹਰ ਹੀ ਆ। ਅਤੇ ਜੇ ਦਿੱਲੀ ਵਾਲਿਆਂ ਨੇ ਆ ਕੇ ਇੱਥੇ ਕੋਈ ਪਾਲਿਸੀ ਲਾਈ ਆ, ਫਿਰ ਉਹ ਅਸੀਂ ਮਤਲਬ ਕਿ ਜਿਹੜਾ ਕਿਸਾਨ ਭਾਈਚਾਰਾ ਜਿਹਨਾਂ ਦੀ ਜ਼ਮੀਨ ਆ, ਉਹ ਕਿੱਦਾਂ ਯਕੀਨ ਕਰਨ ਕਿ ਸਾਡੇ ਹੱਕ ਦੇ ਵਿੱਚ ਜਾਂਦੀ ਆ। ਇਟ ਮੀਨਸ ਕਿ ਜਿੱਦਾਂ ਆਪਾਂ ਕਹਿੰਦੇ ਉਹਨਾਂ ਨੇ ਵੀ ਇੱਕ ਦਿਮਾਗ ਦੇ ਵਿੱਚ ਜਾਂ ਇੱਕ ਹਵਾ ਦੇ ਵਿੱਚ ਇਹ ਗੱਲ ਉੱਡ ਜਾਵੇ। ਖਾਸ ਕਰਕੇ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਖੇਤੀ ਬਿੱਲ ਆਏ ਸੀਗੇ, 3 ਸ਼ਬਦ ਉੱਥੇ ਜੁੜ ਗਏ ਜੀ, ਇਹ ਬਿੱਲ ਕਾਲੇ ਆ। ਫਿਰ ਕਿਸੇ ਨੇ ਨਹੀਂ ਦੇਖਿਆ ਹੈਗਾ ਵੀ ਅਸਲ 'ਚ ਬਿੱਲ ਹੈ ਕੀ ਆ, ਲਿਖਿਆ ਕੀ ਆ, ਕਿਹਦਾ ਕੀ ਜਾਣਾ। ਇਹ ਕਾਲੇ ਆ ਤਾਂ ਮੀਨਸ ਕਾਲੇ ਆ, ਇਹਨਾਂ ਨੂੰ ਦਫਾ ਕਰ ਦਿਓ। ਹੁਣ ਵੀ ਇਹੀ ਚੀਜ਼ ਥੋੜ੍ਹੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਆ ਵੀ ਇਹ ਜਿਹੜੀ ਨਾ ਜ਼ਮੀਨ ਆ ਪੰਜਾਬੀ ਉਹ ਤੁਹਾਡੇ ਤੋਂ ਹਥਿਆਉਣ ਆ ਗਏ ਆ। ਉਹ ਬਸ ਉਹ ਜਿੱਦਾਂ ਕਹਿੰਦੇ ਉਹਨਾਂ ਵੀ ਦਿਮਾਗ ਇੱਕ ਸੱਟ ਪੈ ਗਈ ਆ, ਜ਼ਮੀਨ ਹਥਿਆਉਣ ਆਏ ਆ, ਲਓ ਜੀ ਇਹਨਾਂ ਦਾ ਵਿਰੋਧ ਕਰਨਾ ਹੀ ਕਰਨਾ। ਪਰ ਸਰਕਾਰ ਦਾ ਦਾਅਵਾ ਇਹ ਆ ਕਿ ਜੀ ਸਾਡੇ ਨਾਲ ਨਾ ਸਮਰਥਨ ਦੇ ਵਿੱਚ ਬਹੁਤ ਜ਼ਿਆਦਾ ਆ ਕਿ ਜਿੱਦਾਂ ਹੁਣ MLA ਨੂੰ ਹੁਣ ਧੱਕੇ ਨਾਲ ਇਹਨਾਂ ਨੇ ਭੇਜ ਤਾਂ ਦਿੱਤਾ ਫੀਲਡ ਦੇ ਵਿੱਚ। MLA ਵਾਲੇ ਕਹਿੰਦੇ ਤੁਸੀਂ ਸਾਨੂੰ ਕਿਉਂ ਭੇਜਦੇ ਆ, ਵੀ ਸਾਡੇ ਨਾਲ 2 ਤਾਂ ਗਨਮੈਨ ਹੁੰਦੇ ਨਹੀਂ ਚੱਕ ਕੇ ਸਾਨੂੰ ਘੇਰ ਲੈਣਾ। ਤੁਸੀਂ ਜਿਹੜੇ ਆਫਿਸਰ ਆ ਤੁਹਾਡਾ, ਤੁਸੀਂ ਉਹਨਾਂ ਨੂੰ ਭੇਜੋ, ਉਹ ਜਾ ਕੇ ਐਕਸਪਲੇਨ ਕਰਨ। ਪਰ ਮੈਨੂੰ ਲੱਗਦਾ ਵੀ ਦਿੱਲੀ ਵਾਲਿਆਂ ਨੇ ਡੰਡਾ ਚਾੜਿਆ ਹੋਣਾ ਵੀ ਜੇ ਟਿਕਟ ਟੁਕਟ ਲੈਣੀ ਆ ਤਾਂ ਫੀਲਡ ਦੇ ਵਿੱਚ ਜਾਓ ਔਰ ਮਨਾਓ ਲੋਕਾਂ ਨੂੰ। ਇਸ ਕਰਕੇ ਹੁਣ MLA ਥੋੜ੍ਹਾ ਅਸਤੀਫਿਆਂ ਨੂੰ ਵੀ ਹੁੰਦੇ ਆ ਅਤੇ ਜਾਂ ਆਪਣਾ ਵਿਰੋਧ ਵੀ ਚੱਲਦੇ ਆ। ਖੈਰ ਹੁਣ ਦੀ ਮੌਜੂਦਾ ਸਥਿਤੀ ਕੀ ਆ, ਜਿਹੜਾ ਲੇਟੈਸਟ ਸਰਵੇ ਇਹੀ ਕਹਿੰਦਾ ਕਿ ਜੇ ਇਹਨਾਂ ਦੇ ਮੰਤਰੀ ਇਹ ਕਹਿੰਦੇ ਸੀਗੇ ਨਾ ਵੀ ਐਗਰੀ ਜਿਹੜੇ ਆ ਉਹ ਸਾਡੇ ਕੋਲ 300-400 ਹੀ ਆ ਗਏ ਆ। ਹੋ ਸਕਦਾ MLA ਦੇ ਜਿੱਦਾਂ ਜਾਣੂ ਪੰਚਾਇਤਾਂ ਹੁੰਦੀਆਂ ਆ, ਉਹ 8-10 ਪੰਚਾਇਤਾਂ ਇੱਕ MLA ਦੀਆਂ ਦੂਜੇ ਦੀਆਂ, ਉਹ ਤੁਹਾਨੂੰ ਕਹਿਤਾ ਜੀ ਇੰਨੇ ਐਗਰੀ ਆ, ਪਰ ਤੁਸੀਂ ਅਜੇ ਤੱਕ ਇਹ ਨਹੀਂ ਦਿਖਾਇਆ ਕਿ ਤੁਹਾਨੂੰ ਡਿਸਐਗਰੀ ਕਿੰਨੇ ਆ। ਉਹ ਡਾਟਾ ਗਾਇਬ ਆ ਇਹਦੇ ਵਿੱਚੋਂ। ਸੋ ਹੁਣ ਲੁਧਿਆਣੇ ਤੋਂ ਸ਼ੁਰੂਆਤ ਹੋਈ ਆ, ਲੁਧਿਆਣੇ ਦੇ ਵਿੱਚ ਤਾਂ ਇਹਨਾਂ ਦੇ ਪੋਸਟਰ ਵੀ ਲੱਗੇ ਹੋਏ ਆ, ਉੱਥੇ ਜਨ ਪੰਚਾਇਤਾਂ ਵੀ ਹੋਣ ਡਈਆਂ ਆ, ਵਿਰੋਧ ਇਹਨਾਂ ਦਾ ਪੂਰਾ ਡਟ ਕੇ ਆ। ਹੁਣ ਇੱਥੇ 2 ਚੀਜ਼ਾਂ ਦੇਖਣੀਆਂ ਪੈਣੀਆਂ, ਇੱਕ ਸ਼ਹਿਰੀ ਵੋਟ ਅਤੇ ਇੱਕ ਪੇਂਡੂ ਵੋਟ।
ਪੇਂਡੂ ਵੋਟ ਤਾਂ ਇਹਨਾਂ ਦੇ ਹੁਣ ਖਿਲਾਫ ਯਕੀਨਨ ਜਾਏਗੀ, ਕਿਉਂਕਿ ਕਿਸਾਨ ਜਥੇਬੰਦੀਆਂ ਹੁਣ ਕਿਸਾਨਾਂ ਨੂੰ ਵੀ ਮੈਨੂੰ ਕਹਿ ਲਓ ਵੀ ਇੱਕ ਕਸਤੂਰੀ ਮਿਲ ਗਈ ਕਿ ਇੱਕ ਖੁੱਡੇ ਲੈਣ ਲੱਗੇ ਪਏ ਸੀ ਕਿਸਾਨ, ਉਹਨਾਂ ਨੂੰ ਪਤਾ ਨਹੀਂ ਸੀਗਾ ਅਸੀਂ ਸ਼ੁਰੂਆਤ ਕਿੱਦਾਂ ਕਰਨੀ ਆ। ਆਹ ਇੱਕ ਵਧੀਆ ਰੀਜ਼ਨ ਮਿਲ ਗਿਆ ਕਿ ਚਲੋ ਇੱਥੋਂ ਸ਼ੁਰੂਆਤ ਕਰ ਲੈਂਦੇ ਆਪਾਂ, ਚਲੋ ਉਹਨਾਂ ਦਾ ਵੀ ਪਲੱਸ ਪੁਆਇੰਟ ਆ ਗਿਆ। ਸੋ ਪਿੰਡਾਂ ਦੇ ਵਿੱਚ ਇਹਨਾਂ ਦਾ ਲੱਗਦਾ ਆ ਕਿ ਜਿੱਦਾਂ ਪੰਜਾਬੀ 'ਚ ਕਹਿੰਦੇ ਉਹਨਾਂ ਵੀ ਜਲੂਸ ਨਿਕਲੂਗਾ, ਕਿਉਂਕਿ ਰੋਸ ਜ਼ਿਆਦਾ ਵਧੂਗਾ। ਸ਼ਹਿਰਾਂ ਦੇ ਵਿੱਚ ਇਸ ਟਾਈਮ ਬੀਜੇਪੀ ਇਹਨਾਂ ਨੂੰ ਘੇਰ ਰਹੀ ਆ ਸ਼ਬਦੀ ਰੂਪ ਦੇ ਵਿੱਚ। ਇਹਦਾ ਮਤਲਬ ਇਹਨਾਂ ਦੀ ਸ਼ਹਿਰਾਂ ਦੇ ਵਿੱਚੋਂ ਵੀ ਵੋਟ ਦੇ ਉੱਪਰ ਕਾਟ ਵੱਜ ਸਕਦੀ ਆ। ਸੋ ਫਿਲਹਾਲ ਤਾਂ ਜਿਹੜਾ ਇਹਨਾਂ ਦਾ ਟੋਟਲ ਸੈਟਅਪ ਚੱਲਦੀ ਪਈ ਆ ਉਹ ਇਹ ਆ ਕਿ ਲੋਕਾਂ ਨੂੰ ਲੱਗਦਾ ਕਿ ਇਹ ਜਬਰੀ ਇਸ ਚੀਜ਼ ਨੂੰ ਸਾਡੇ ਤੇ ਠੋਪਣਾ ਚਾਹੁੰਦੇ ਆ, ਲੇਕਿਨ ਇਹਦੇ ਵਿੱਚ ਖਾਮੀਆਂ ਆ, ਜਾਂ ਐਕਸਪਲੇਨ ਨਹੀਂ ਕਰ ਪਾ ਰਹੇ ਹੈਗੇ, ਜਾਂ ਇਹ ਕੋਆਪਰੇਟਾਂ ਦੇ ਹੱਥ ਦੇ ਵਿੱਚ ਸਾਰਾ ਦੇਣ ਡਏ ਆ। ਸੋ ਸਮਰਥਨ ਇਹਨਾਂ ਨੂੰ ਪੂਰਾ ਜੁੜ ਨਹੀਂ ਰਿਹਾ ਹੈਗਾ। ਅਤੇ ਨਾਲ ਦੀ ਨਾਲ ਦੇਖੋ MLA ਦਾ ਅਸਤੀਫਾ ਆਉਣਾ, ਚਲੋ ਫਿਰ ਰਾਤੋਂ ਰਾਤ ਫੇਰ ਨਹੀਂ ਮਨਾ ਲੈਂਦੇ ਆ। ਫਿਰ ਹੁਣ ਕੁਛ ਪਿੰਡਾਂ ਦੇ ਜੇ ਆਪਾਂ ਉੱਧਰ ਜਗਰਾਓਂ ਵੱਲ ਜਾਈਏ, ਮਾਨਸਾ ਵੱਲ ਜਾਈਏ, ਜਾਂ ਲੁਧਿਆਣੇ ਵੱਲ ਜਾਈਏ, ਸਰਪੰਚਾਂ ਨੇ ਅਸਤੀਫੇ ਵੀ ਦੇ ਦਿੱਤੇ ਆ। ਅਗਲੇ ਮੀਡੀਆ 'ਚ ਆ ਕੇ ਸਾਫ਼ ਕਹੀ ਜਾਂਦੇ ਆ ਕਿ ਭਾਈ ਤੁਹਾਡੀ ਤਾਂ ਇੰਨੀ ਚਾਂਦੀ ਖਿੰਡਰੀ ਪਈ ਆ, ਸਰਪੰਚ ਤਾਂ ਮੈਂ ਅਗਲੀ ਵਾਰ ਨੂੰ ਵੀ ਬਣ ਜਾਊਂ, ਪਰ ਜੇ ਆਪਣੇ ਲੋਕਾਂ ਦੇ ਵਿੱਚ ਬੈਠ ਕੇ ਮੇਰੇ ਕੋਲ ਛਿੱਤਰ ਨਹੀਂ ਖਾ ਹੋਣੇ ਹੈਗੇ, ਕਿਉਂਕਿ ਉਹ ਸਰਪੰਚ ਵੀ ਤਾਂ ਆਫਟਰ ਆਲ ਉਹਨਾਂ 'ਚ ਬਹੁਤ ਕਿਸਾਨੀ ਆ ਅਤੇ ਜ਼ਮੀਨ ਵੀ ਤਾਂ ਉਹਨਾਂ ਦੀ ਲੱਗੀ ਹੋਈ ਆ। ਸੋ ਫਿਲਹਾਲ ਮੈਨੂੰ ਲੱਗਦਾ ਵੀ ਇਹਨਾਂ ਦੀ ਗਲੇ ਦੀ ਹੱਡੀ ਬਣਨੀ ਆ। ਅਤੇ ਜੇ ਹੁਣ ਫਿਰ ਸੱਚੀ ਇਹ ਪੰਜਾਬ ਦੇ ਵਿੱਚ ਇਹ ਗੱਲ ਉੱਡ ਗਈ ਵੀ ਇਹ ਤਾਂ ਜ਼ਮੀਨਾਂ 'ਤੇ ਆਉਣ ਵਾਲੇ ਆ, ਮੈਨੂੰ ਲੱਗਦਾ ਇਹ ਬਹੁਤ ਫਿਰ ਲਪੇਟੇ ਜਾਣਗੇ। ਦੇਖੋ ਤੇ ਕੀ ਬਣਦਾ ਆ। ਪਰ ਸੁਖਬੀਰ ਬਾਦਲ ਸਾਹਿਬ ਨੇ ਇੱਕ ਵਾਰੀ ਫੇਰ ਇਹ ਕੋਸ਼ਿਸ਼ ਕੀਤੀ ਆ, ਪਹਿਲਾਂ ਹੀ ਬਹੁਤ ਕੋਸ਼ਿਸ਼ਾਂ ਕਰਦੇ ਰਹੇ, ਚਾਹੇ ਉਹ ਢੀਂਡਸਾ ਗਰੁੱਪ ਹੋਇਆ, ਫਿਰ ਉਸ ਤੋਂ ਬਾਅਦ ਮਾਝੇ ਦੇ ਵੀ ਕਾਫੀ ਜਿਹੜੇ ਲੀਡਰ ਆ ਉਹਨਾਂ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਤਰ੍ਹਾਂ ਨਾਲ ਦਰਾੜ ਰਹੀ, ਮਿਲ ਕੇ ਵੀ ਬਾਅਦ ਦੇ ਵਿੱਚ ਫਿਰ ਰਾਹ ਵੱਖਰੇ ਵੱਖਰੇ ਰਹੇ। ਹੁਣ ਫੇਰ ਕਿਹਾ ਜਾ ਰਿਹਾ ਕਿ ਮਨਪ੍ਰੀਤ ਇਆਲੀ ਉਹਨਾਂ ਦੇ ਨਾਲ ਹੁਣ ਫਿਰ ਇਕੱਠੇ ਹੋਣ ਲੱਗੇ ਆ, ਪਰ ਜੇ ਸਾਂਝ ਬਣ ਵੀ ਜਾਂਦੀ ਆ, ਕੀ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਇੱਕ ਬਹੁਤ ਵੱਡਾ ਇੱਕ ਗੈਪ ਪੈ ਗਿਆ, ਕੀ ਇਹ ਪੂਰਾ ਹੋ ਜਾਏਗਾ? ਦਲਜੀਤ ਜੀ, ਦੋ ਐਂਗਲ ਨੇ। ਪਹਿਲੀ ਗੱਲ ਤਾਂ ਇਹ ਨਾ ਸੋਚ ਕੇ ਚੱਲੋ ਕਿ ਸੁਖਬੀਰ ਬਾਦਲ ਤੇ ਇਆਲੀ ਹੁਣੀ ਵੱਖਰੇ ਵੱਖਰੇ ਜੀ ਹੋ ਗਏ ਆ ਜਾਂ ਵੱਖਰੇ ਵੱਖਰੇ ਚੱਲਦੇ ਪਏ ਆ। ਦੇਖਣ ਨੂੰ ਲੱਗਦਾ ਕਿ ਵੱਖਰੇ ਵੱਖਰੇ ਆ, ਉਹ ਇਸ ਕਰਕੇ ਲੱਗਦਾ ਕਿਉਂਕਿ ਆਪਣੇ ਜਦੋਂ ਇਹਨਾਂ ਦੀ ਭਰਤੀ ਕਮੇਟੀ ਬਣੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਵੀ ਕਿਹਾ ਆ, 7 ਮੈਂਬਰੀ ਕਮੇਟੀ ਸੀਗੀ, 2 ਦਾ ਛੇਤੀ ਛੇਤੀ ਅਸਤੀਫਾ ਹੋ ਗਿਆ, ਬਾਕੀ ਬਚੇ ਸੀ 5 ਮੈਂਬਰ। ਉਹਨਾਂ ਨੇ ਤਾਂ ਇਕੱਠੇ ਕਰਕੇ ਦੇ ਦਿੱਤੇ ਆ। ਹੁਣ ਇਹਨਾਂ ਨੂੰ ਜੇ ਆਪਾਂ ਇਆਲੀ ਉਹਨਾਂ ਦੀ ਸਥਿਤੀ ਦੇਖੀ ਨਾ, ਇਆਲੀ ਉਹਨਾਂ ਨੂੰ ਪਤਾ ਆ ਕਿ ਅਸੀਂ ਭਰਤੀ ਵੀ ਕਰ ਲਈ ਹੈ, ਸਾਰਾ ਕੁਝ ਹੋ ਕੇ ਡਨ ਹੋ ਗਿਆ ਆ। ਜੇ ਅਸੀਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਥਨ ਕਹੇ ਹੋਏ ਕਿ ਇਕੱਠੇ ਹੋਵੋ, ਹੈਗੇ ਤਾਂ ਇਕੱਲੇ ਇਕੱਲੇ ਆ, ਨਾ ਉਹਨਾਂ ਦਾ ਕੁਝ ਬਣਨਾ ਨਾ ਇਹਨਾਂ ਦਾ ਕੁਝ ਬਣਨਾ ਆ। ਇਕੱਠੇ ਹੋਣ ਦੇ ਲਈ ਹੁਣ ਇਆਲੀ ਸਾਹਿਬ ਨੂੰ ਥੋੜ੍ਹਾ ਜਿਹਾ ਸੀਗਾ ਕਿ ਅਸੀਂ ਥੋੜ੍ਹਾ ਜਿਹਾ ਲਾਈਮਲਾਈਟ ਦੇ ਵਿੱਚ ਆਈਏ, ਇਕੱਠੇ ਹੋਣ ਦਾ ਆਪਾਂ ਰਾਹ ਲੱਭ ਲਈਏ, ਤਾਂ ਕਿ ਸਾਨੂੰ ਕੋਈ ਆਪਣੀ ਅਲੱਗ ਸੰਸਥਾ ਜਾਂ ਕਮੇਟੀ ਹੋਰ ਅਗਾਂਹ ਨਾ ਘੜਨੀ ਪਵੇ। ਇਹ ਇਆਲੀ ਸਾਹਿਬ ਉਹਨਾਂ ਦੀ ਮਜਬੂਰੀ ਜੀ ਬਣਦੀ ਜਾਂਦੀ ਆ। ਇਸ ਕਰਕੇ ਇਹਨਾਂ ਦੀ ਜੇ ਕੋਲੈਬੋਰੇਸ਼ਨ ਹੁੰਦੀ ਆ, ਇਹ ਕੋਈ ਬਹੁਤ ਹੀ ਅਤਕਥਨੀ ਜੀ ਨਹੀਂ ਹੈਗੀ, ਇਹ ਹੋ ਸਕਦੀ ਆ। ਦੂਸਰਾ ਇਹਦੇ ਵਿੱਚ ਐਂਗਲ ਇਹ ਵੀ ਹੋ ਸਕਦਾ ਕਿ ਬੀਜੇਪੀ ਵਾਲੇ ਵੀ ਥੋੜ੍ਹਾ ਜਿਹਾ ਪਿੱਛੋਂ ਬੈਕਫੁੱਟ ਤੋਂ ਉਂਗਲ ਲਾਉਂਦੇ ਹੋਣ ਇਸ ਜ਼ਰੀਏ ਦੇ ਨਾਲ ਇਆਲੀ ਸਾਹਿਬ ਦੇ ਕਿ ਤੁਸੀਂ ਮਾੜੀ ਜਿਹੀ ਪਹੁੰਚ ਮਾਰੋ, ਨਾਲੇ ਸਾਡਾ ਕੰਮ ਹੋ ਜਾਊਗਾ, ਨਾਲੇ ਤੁਹਾਡਾ ਕੰਮ ਹੋ ਜਾਊਗਾ, ਆਪਾਂ ਇਕੱਠੇ ਜਾਵਾਂਗੇ। ਸੋ ਸੰਭਾਵਨਾ ਆ ਕਿ ਇਹ ਇਕੱਠੇ ਹੋ ਜਾਣਗੇ। ਹਾਂ, ਜੇ ਇਹ ਇਕੱਠੇ ਨਹੀਂ ਹੁੰਦੇ ਹੈਗੇ, ਫਿਰ ਇਆਲੀ ਸਾਹਿਬ ਨੂੰ ਬਾਦਲ ਨੂੰ ਛੱਡ ਕੇ ਕਿਸੇ ਨੇ ਤਾਂ ਗੰਢ ਚੁੱਪ ਕਰਨੀ ਪੈਣੀ, ਕਿਉਂਕਿ ਜੇ ਉਹਨਾਂ ਨੇ ਆਪਣਾ ਸੰਗਠਨ ਬਣਾਇਆ ਆ, ਉਹਦਾ ਰਾਜਨੀਤਿਕ ਮਨੋਰਥ ਤਾਂ ਬਣਨਾ ਹੀ ਬਣਨਾ ਆ। ਅਦਰਵਾਈਜ਼ ਉਹਨਾਂ ਦੀ ਮਿਹਨਤ ਬੇਕਾਰ ਆ, ਫਿਰ ਤਾਂ ਅੰਮ੍ਰਿਤਪਾਲ ਸਿੰਘ ਹੁਣੀ ਬਚੇ ਆ, ਫਿਰ ਉੱਧਰ ਨੂੰ ਜਾਣਾ ਪਊਗਾ। ਬਿਲਕੁਲ। ਅਤੇ ਖੈਰ ਦੋਸਤੋ, ਇਹ ਕੁਛ ਚਰਚਾ ਸੀ ਅਤੇ ਟਾਈਮ ਹੁਣ ਇਜਾਜ਼ਤ ਨਹੀਂ ਦਿੰਦਾ, ਅਤੇ ਮਿਲਾਂਗੇ ਹੁਣ ਅਗਲੇ ਹਫ਼ਤੇ ਵਿੱਚ। ਤੁਸੀਂ ਕੋਈ ਫੀਡਬੈਕ ਦੇਣੀ ਚਾਹੁੰਦੇ ਹੋ, ਸਾਂਝ ਬਣਾਉਣੀ ਚਾਹੁੰਦੇ ਹੋ, ਅਤੇ ਤੁਸੀਂ ਇੰਡੋਸ TV ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਹੁਣ ਤੁਸੀਂ ਆਪਣਾ ਖਿਆਲ ਰੱਖਿਓ। ਮਿਲਾਂਗੇ ਅਗਲੇ ਹਫ਼ਤੇ ਅਗਲੇ ਐਪੀਸੋਡ ਦੇ ਵਿੱਚ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।